ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆ ਰਹੀ ਆ ਭਾਰਤ ਤੋਂ, ਜਿੱਥੇ ਸੁਰੰਗ ਬਣਾਉਂਦੇ ਹੋਏ ਜਿਹੜੇ 40 ਕਰਮਚਾਰੀ ਆ, 40 ਵਰਕਰ ਆ, ਉਹ ਟਰੈਪ ਹੋ ਗਏ ਨੇ। ਕਹਿੰਦੇ ਵੀ ਉਹ ਜਿਹੜੀ ਸੁਰੰਗ ਬਣਾ ਰਹੇ ਸੀਗੇ, ਖੋਦ ਰਹੇ ਸੀ, ਉਹ ਕੋਲੈਪਸ ਹੋ ਗਈ। ਉਹਨਾਂ ਦੇ ਉੱਤੇ ਹੀ ਜਿਹੜੀ ਆ ਡਿੱਗ ਪਈ ਹੈਗੀ ਆ। ਉੱਤਰਾਖੰਡ ਇਲਾਕੇ ਦੇ ਵਿੱਚ ਕਹਿੰਦੇ ਵੀ ਇਹ ਸਾਰਾ ਕੁਝ ਵਾਪਰਿਆ। ਉੱਥੇ ਇੱਕ ਲੈਂਡਸਲਾਈਡ ਹੋ ਗਈ ਆ ਤੇ ਕੰਸਟਰਕਸ਼ਨ ਵਰਕਰਸ ਨੂੰ ਹੁਣ ਕੱਢਣ ਦਾ ਜਿਹੜਾ ਕੰਮ ਆ ਉਹ ਚੱਲ ਰਿਹਾ ਆ। ਸੋ 40 ਜਿਹੜੇ ਵਰਕਰ ਆ ਉਹ ਟਰੈਪ ਹੋਏ ਨੇ। ਇਹ ਕੰਸਟਰਕਸ਼ਨ ਪ੍ਰੋਜੈਕਟ ਉੱਤਰਾਖੰਡ ਦੇ ਵਿੱਚ ਚੱਲ ਰਿਹਾ ਸੀਗਾ। ਸੋ ਇਹ ਕਾਫੀ ਮਾਊਂਟੇਨੀਅਸ, ਆਪਾਂ ਨੂੰ ਪਤਾ ਵੀ ਪਹਾੜੀ ਇਲਾਕਾ ਆ। ਭਾਰਤ ਦੇ ਦੁਆਰਾ ਬਹੁਤ ਸਾਰੀਆਂ ਜਿਹੜੀਆਂ ਉੱਥੇ ਸੁਰੰਗਾਂ ਲੰਬੀਆਂ ਰਿਕਾਰਡ ਤੋੜ ਜਿਹੜੀਆਂ ਉੱਥੇ ਬਣਾਈਆਂ ਜਾ ਰਹੀਆਂ ਆ। ਤੇ ਪਰ ਉਹਦੇ ਵਿੱਚ ਨਾਲ ਦੇ ਨਾਲ ਇਦਾਂ ਦੇ ਜਿਹੜੇ ਨੁਕਸਾਨ ਆ ਉਹ ਵੀ ਕਿਤੇ ਕਿਤੇ ਵਾਪਰ ਜਾਂਦੇ। ਉੱਥੇ ਦਾ ਜਿਹੜੇ ਪੁਲਿਸ ਅਧਿਕਾਰੀ ਪ੍ਰਸ਼ਾਂਤ ਕੁਮਾਰ, ਉਹ ਕਹਿੰਦੇ ਵੀ ਸਾਰੇ ਜਿਹੜੇ ਕੰਸਟਰਕਸ਼ਨ ਵਰਕਰ ਆ ਉਹ ਸੇਫ ਨੇ ਤੇ ਹੁਣ ਅਸੀਂ ਉਹਨਾਂ ਨੂੰ ਆਕਸੀਜਨ ਤੇ ਵਾਟਰ ਜਿਹੜੀ ਉਹ ਸਪਲਾਈ ਕਰ ਰਹੇ ਆ। ਤੇ ਜਿਹੜਾ ਮਲਬਾ ਉਹਨਾਂ ਦੇ ਇਰਦ ਗਿਰਦ ਆ ਚੁੱਕਾ ਆ, ਜਿਹਦੇ ਵਿੱਚ ਉਹ ਟਰੈਪ ਆ, ਉਹਨੂੰ ਹਟਾ ਕੇ ਇਹਨਾਂ ਨੂੰ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਨਵਯੁਗ ਕੰਸਟਰਕਸ਼ਨ ਕੰਪਨੀ ਦੇ ਜਿਹੜੇ ਮੈਨੇਜਰ ਰਾਜੇਸ਼ ਪਵਾਰ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਨਫਰਮ ਕੀਤਾ ਵੀ ਇੰਨੇ ਜਾਣੇ ਜਿਹੜੇ ਆ ਉਹ ਵਾਕਿਆ ਹੀ ਟਰੈਪ ਹੋਏ ਹੈਗੇ ਆ। ਇਹ ਸਰਕਾਰ ਦਾ, ਕੇਂਦਰੀ ਸਰਕਾਰ ਦਾ ਇੱਕ ਪ੍ਰੋਜੈਕਟ ਆ, ਜਿਹਦੇ ਵਿੱਚ ਵੱਖ-ਵੱਖ ਜਿਹੜੇ ਹਿੰਦੂ ਧਰਮ ਦੇ ਜਿਹੜੇ ਕਹਿ ਲਓ ਵੀ ਇਤਿਹਾਸਕ ਸਥਾਨ ਜਾਂ ਉਹਨਾਂ ਦੇ ਪਿਲਗ੍ਰਿਮੇਜ ਸਾਈਟਸ ਆ, ਉਹਨਾਂ ਨੂੰ ਆਪਸ 'ਚ ਜੋੜਨ ਦੇ ਲਈ ਇੱਦਾਂ ਦੀਆਂ ਜਿਹੜੀਆਂ ਟਨਲਸ ਆ ਉਹ ਬਣਾਈਆਂ ਜਾ ਰਹੀਆਂ ਆ। ਇਹ ਕਹਿੰਦੇ ਵੀ 4.5 ਕਿਲੋਮੀਟਰ ਲੰਬੀ ਸੁਰੰਗ ਇਹਨਾਂ ਨੇ ਬਣਾਉਣੀ ਸੀਗੀ, ਜਿਹੜੀ 200 ਮੀਟਰ ਚੌੜੀ ਸੀਗੀ ਐਂਟਰੈਂਸ ਦੇ ਜਿਹੜਾ ਉੱਤੇ, ਜਿਸ ਦੇ ਵਿੱਚ ਇਹ ਘਟਨਾ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆ ਰਹੀ ਆ ਭਾਰਤ ਤੋਂ, ਜਿੱਥੇ ਸੁਰੰਗ ਬਣਾਉਂਦੇ ਹੋਏ ਜਿਹੜੇ 40 ਕਰਮਚਾਰੀ ਆ, 40 ਵਰਕਰ ਆ, ਉਹ ਟਰੈਪ ਹੋ ਗਏ ਨੇ। ਕਹਿੰਦੇ ਵੀ ਉਹ ਜਿਹੜੀ ਸੁਰੰਗ ਬਣਾ ਰਹੇ ਸੀਗੇ, ਖੋਦ ਰਹੇ ਸੀ, ਉਹ ਕੋਲੈਪਸ ਹੋ ਗਈ। ਉਹਨਾਂ ਦੇ ਉੱਤੇ ਹੀ ਜਿਹੜੀ ਆ ਡਿੱਗ ਪਈ ਹੈਗੀ ਆ। ਉੱਤਰਾਖੰਡ ਇਲਾਕੇ ਦੇ ਵਿੱਚ ਕਹਿੰਦੇ ਵੀ ਇਹ ਸਾਰਾ ਕੁਝ ਵਾਪਰਿਆ। ਉੱਥੇ ਇੱਕ ਲੈਂਡਸਲਾਈਡ ਹੋ ਗਈ ਆ ਤੇ ਕੰਸਟਰਕਸ਼ਨ ਵਰਕਰਸ ਨੂੰ ਹੁਣ ਕੱਢਣ ਦਾ ਜਿਹੜਾ ਕੰਮ ਆ ਉਹ ਚੱਲ ਰਿਹਾ ਆ। ਸੋ 40 ਜਿਹੜੇ ਵਰਕਰ ਆ ਉਹ ਟਰੈਪ ਹੋਏ ਨੇ। ਇਹ ਕੰਸਟਰਕਸ਼ਨ ਪ੍ਰੋਜੈਕਟ ਉੱਤਰਾਖੰਡ ਦੇ ਵਿੱਚ ਚੱਲ ਰਿਹਾ ਸੀਗਾ। ਸੋ ਇਹ ਕਾਫੀ ਮਾਊਂਟੇਨੀਅਸ, ਆਪਾਂ ਨੂੰ ਪਤਾ ਵੀ ਪਹਾੜੀ ਇਲਾਕਾ ਆ। ਭਾਰਤ ਦੇ ਦੁਆਰਾ ਬਹੁਤ ਸਾਰੀਆਂ ਜਿਹੜੀਆਂ ਉੱਥੇ ਸੁਰੰਗਾਂ ਲੰਬੀਆਂ ਰਿਕਾਰਡ ਤੋੜ ਜਿਹੜੀਆਂ ਉੱਥੇ ਬਣਾਈਆਂ ਜਾ ਰਹੀਆਂ ਆ। ਤੇ ਪਰ ਉਹਦੇ ਵਿੱਚ ਨਾਲ ਦੇ ਨਾਲ ਇਦਾਂ ਦੇ ਜਿਹੜੇ ਨੁਕਸਾਨ ਆ ਉਹ ਵੀ ਕਿਤੇ ਕਿਤੇ ਵਾਪਰ ਜਾਂਦੇ। ਉੱਥੇ ਦਾ ਜਿਹੜੇ ਪੁਲਿਸ ਅਧਿਕਾਰੀ ਪ੍ਰਸ਼ਾਂਤ ਕੁਮਾਰ, ਉਹ ਕਹਿੰਦੇ ਵੀ ਸਾਰੇ ਜਿਹੜੇ ਕੰਸਟਰਕਸ਼ਨ ਵਰਕਰ ਆ ਉਹ ਸੇਫ ਨੇ ਤੇ ਹੁਣ ਅਸੀਂ ਉਹਨਾਂ ਨੂੰ ਆਕਸੀਜਨ ਤੇ ਵਾਟਰ ਜਿਹੜੀ ਉਹ ਸਪਲਾਈ ਕਰ ਰਹੇ ਆ। ਤੇ ਜਿਹੜਾ ਮਲਬਾ ਉਹਨਾਂ ਦੇ ਇਰਦ ਗਿਰਦ ਆ ਚੁੱਕਾ ਆ, ਜਿਹਦੇ ਵਿੱਚ ਉਹ ਟਰੈਪ ਆ, ਉਹਨੂੰ ਹਟਾ ਕੇ ਇਹਨਾਂ ਨੂੰ ਕੱਢਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਨਵਯੁਗ ਕੰਸਟਰਕਸ਼ਨ ਕੰਪਨੀ ਦੇ ਜਿਹੜੇ ਮੈਨੇਜਰ ਰਾਜੇਸ਼ ਪਵਾਰ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਨਫਰਮ ਕੀਤਾ ਵੀ ਇੰਨੇ ਜਾਣੇ ਜਿਹੜੇ ਆ ਉਹ ਵਾਕਿਆ ਹੀ ਟਰੈਪ ਹੋਏ ਹੈਗੇ ਆ। ਇਹ ਸਰਕਾਰ ਦਾ, ਕੇਂਦਰੀ ਸਰਕਾਰ ਦਾ ਇੱਕ ਪ੍ਰੋਜੈਕਟ ਆ, ਜਿਹਦੇ ਵਿੱਚ ਵੱਖ-ਵੱਖ ਜਿਹੜੇ ਹਿੰਦੂ ਧਰਮ ਦੇ ਜਿਹੜੇ ਕਹਿ ਲਓ ਵੀ ਇਤਿਹਾਸਕ ਸਥਾਨ ਜਾਂ ਉਹਨਾਂ ਦੇ ਪਿਲਗ੍ਰਿਮੇਜ ਸਾਈਟਸ ਆ, ਉਹਨਾਂ ਨੂੰ ਆਪਸ 'ਚ ਜੋੜਨ ਦੇ ਲਈ ਇੱਦਾਂ ਦੀਆਂ ਜਿਹੜੀਆਂ ਟਨਲਸ ਆ ਉਹ ਬਣਾਈਆਂ ਜਾ ਰਹੀਆਂ ਆ। ਇਹ ਕਹਿੰਦੇ ਵੀ 4.5 ਕਿਲੋਮੀਟਰ ਲੰਬੀ ਸੁਰੰਗ ਇਹਨਾਂ ਨੇ ਬਣਾਉਣੀ ਸੀਗੀ, ਜਿਹੜੀ 200 ਮੀਟਰ ਚੌੜੀ ਸੀਗੀ ਐਂਟਰੈਂਸ ਦੇ ਜਿਹੜਾ ਉੱਤੇ, ਜਿਸ ਦੇ ਵਿੱਚ ਇਹ ਘਟਨਾ ਵਾਪਰੀ ਆ।